ਆਪਾਂ ਸਾਰਿਆਂ ਨੂੰ ਪਤਾ ਵੀ ਅਮਰੀਕਾ ਦੁਨੀਆ ਦਾ ਇੱਦਾਂ ਦਾ ਮੁਲਕ ਆ ਜਿਹੜਾ ਇਨੋਵੇਸ਼ਨ ਦੇ ਵਿੱਚ, ਰਿਸਰਚ ਦੇ ਵਿੱਚ, ਕੋਈ ਵੀ ਨਵਾਂ ਪ੍ਰੋਡਕਟ ਆ ਉਹ ਮਸ਼ੀਨ ਬਣਾਉਣ ਦੇ ਵਿੱਚ ਸਭ ਤੋਂ ਅੱਗੇ ਹੁੰਦਾ ਹੈਗਾ। ਤੇ ਅੱਜ FDA ਨੇ ਇੱਕ ਮਸ਼ੀਨ ਨੂੰ ਆਥੋਰਾਈਜ਼ ਕਰ ਦਿੱਤਾ ਆ, ਜਿਹਦੇ ਮੁਤਾਬਕ COVID-19 ਹੁਣ ਟੈਸਟ ਕੀਤਾ ਜਾਊਗਾ ਤੁਹਾਡੇ ਸਾਹ ਤੋਂ, ਬ੍ਰੈਥ ਟੈਸਟ। ਜਿੱਦਾਂ ਕਈ ਵਾਰੀ ਜਿਨ੍ਹਾਂ ਨੂੰ ਡਰੰਕ ਡਰਾਈਵਿੰਗ ਟੈਸਟ ਮਿਲਦੀ ਹੈਗੀ ਆ, ਉਹ ਬ੍ਰੈਥ ਤੋਂ ਪਤਾ ਲੱਗ ਹੂੰ ਜਾਂਦਾ ਆ। ਸੇਮ ਵੇ ਇਹ ਜਿਹੜੀ ਮਸ਼ੀਨ ਆ ਇਹ ਕ੍ਰੀਏਟ ਕੀਤੀ ਗਈ ਹੈਗੀ ਆ COVID-19 ਨੂੰ ਟੈਸਟ ਕਰਨ ਦੇ ਲਈ, SARS CoV 2 ਇਨਫੈਕਸ਼ਨ ਦੇ ਲਈ। ਸੋ FDA ਨੇ ਅੱਜ ਇਸ ਨੂੰ ਅਪਰੂਵ ਕਰ ਦਿੱਤਾ ਹੈਗਾ। ਡਾਕਟਰ ਐਮਲੀ ਬੋਰਕ ਪ੍ਰੈਜ਼ੀਡੈਂਟ ਹੈਗੇ ਕਾਲਜ ਆਫ ਅਮਰੀਕਨ ਪੈਥੋਲੋਜਿਸਟ, ਬੋਰਡ ਸਰਟੀਫਾਈਡ ਐਟੋਮਿਕ ਤੇ ਕਲੀਨਿਕਲ ਪੈਥੋਲੋਜਿਸਟ ਹੈਗੇ ਆ। ਉਹਨਾਂ ਨੇ ਕਿਹਾ ਵੀ ਇਹ ਰਿਜ਼ਲਟ ਜਿਹੜੀ ਆ ਮਸ਼ੀਨ ਬਹੁਤ ਵਧੀਆ ਦਿੰਦੀ ਹੈਗੀ ਆ। 95% ਦੇ ਕਰੀਬ ਕਹਿੰਦੇ, ਜਿਹੜੇ 91% ਦੇ ਕਰੀਬ ਜਿਹੜੇ ਪੋਜ਼ਿਟਿਵ ਸੈਂਪਲਸ ਆ ਉਹਨਾਂ ਦੇ ਰਿਜ਼ਲਟ ਸਹੀ ਆਏ ਆ। 100% ਜਿਨ੍ਹਾਂ ਦੇ ਨੈਗੇਟਿਵ ਆ ਉਹਨਾਂ ਦੇ ਸਹੀ ਆਏ ਹੈਗੇ ਆ। ਜੀ ਬਿਲਕੁਲ। ਸੋ ਇਹ COVID-19 ਦੀ ਡਿਟੈਕਸ਼ਨ ਦੇ ਲਈ ਇਸ ਨੂੰ ਅਪਰੂਵਲ ਦੇ ਦਿੱਤਾ। ਇਹਦੇ ਨਾਲ ਕੰਮ ਜਿਹੜਾ ਹਰਜੋਤ ਸਿੰਘ ਜੀ ਤੇਜ਼ੀ ਦੇ ਨਾਲ ਹੋ ਸਕਦਾ ਆ। ਚਲੋ ਦੇਖੋ ਹੁਣ ਅੱਗੇ। ਉੱਦਾਂ ਵੈਸੇ ਹੁਣ ਮੈਂਡੇਟਸ ਤਕਰੀਬਨ ਸਾਰੇ ਥਾਵਾਂ ਦੇ ਉੱਤੋਂ ਜਿਹੜੇ ਉਹ ਹਟ ਚੁੱਕੇ ਆ, ਬਹੁਤ ਘੱਟ ਥਾਵਾਂ ਦੇ ਉੱਤੇ ਰਹਿ ਗਏ ਆ। ਇੱਕ ਫੈਡਰਲ ਟਰੈਵਲ ਦੇ ਲਈ ਹੀ ਮਾਸਕ ਦਾ ਮੈਂਡੇਟ ਰਹਿ ਗਿਆ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, $50,000 ਦਾ ਇਨਾਮ ਜਿਸ ਨੇ ਸਬਵੇ ਦੇ ਵਿੱਚ ਨਿਊਯਾਰਕ 'ਚ ਸ਼ੂਟਿੰਗ ਕੀਤੀ ਸੀ, ਉਸ ਨੂੰ ਫੜਵਾਉਣ ਦੇ ਲਈ ਜਿਹੜਾ ਉਹ ਹੁਣ ਦਿੱਤਾ ਜਾਵੇਗਾ। ਕਹਿੰਦੇ ਵੀ 5 ਜਾਣਿਆਂ ਦੇ ਵਿੱਚ ਇਸ ਅਵਾਰਡ ਨੂੰ ਵੰਡਿਆ ਜਾਵੇਗਾ। ਜ਼ੈਕ ਤਹਾਨ ਜਿਹੜਾ ਇਸ ਟਾਈਮ ਬਹੁਤ ਚਰਚਿਤ ਹੋ ਰਿਹਾ, ਜਿਸ ਨੇ ਫਰੈਂਕ ਜੇਮਸ ਹਥਿਆਰੇ ਨੂੰ ਗੋਲੀਕਾਂਡ ਦੇ ਜਿਹੜਾ ਅੰਜਾਮ ਦੇਣ ਵਾਲੇ ਨੂੰ ਦੇਖਿਆ ਸੀਗਾ ਸੜਕ ਤੇ ਤੁਰਿਆ ਫਿਰਦੇ ਨੂੰ, ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੂੰ ਦੱਸਿਆ ਸੀ। ਸੋ ਹੁਣ ਖਬਰਾਂ ਇਹ ਆ ਰਹੀਆਂ ਆ ਕ੍ਰਾਈਮ ਸਟਾਪਰਸ ਪ੍ਰੋਸੀਜਰ ਦੇ ਤਹਿਤ ਵੀ 5 ਇੰਡੀਵਿਜੂਅਲ ਸਾਹਮਣੇ ਆਏ ਸੀ ਜਿਨ੍ਹਾਂ ਦੇ ਐਕਸ਼ਨਸ ਦੇ ਕਰਕੇ ਫਰੈਂਕ ਜੇਮਸ ਨੂੰ ਫੜਨ ਦੇ ਵਿੱਚ ਮਦਦ ਮਿਲੀ ਹੈਗੀ ਆ। ਸੋ ਕਹਿੰਦੇ ਵੀ ਪੁਲਿਸ ਫਾਊਂਡੇਸ਼ਨ, MTA, TWC ਲੋਕਲ 100 ਇਹਨਾਂ ਦੇ ਵਿੱਚ ਤੇ ਇਸ ਬੰਦੇ ਦੇ ਵਿੱਚ $50,000 ਦਾ ਇਨਾਮ ਆ ਉਹ ਹੁਣ ਵੰਡਿਆ ਜਾਊਗਾ। 30 ਘੰਟਿਆਂ ਬਾਅਦ ਜਾ ਕੇ ਫਰੈਂਕ ਜੇਮਸ ਇਹ ਫੜਿਆ ਗਿਆ ਸੀ, ਜਿਹਨੇ ਸਬਵੇ ਟ੍ਰੇਨ ਕਾਰ ਦੇ ਸਟੇਸ਼ਨ ਦੇ ਉੱਤੇ 33 ਗੋਲੀਆਂ ਚਲਾਈਆਂ ਸੀ, ਜਿਸ ਵਿੱਚ 10 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਸੀ ਗੋਲੀ ਦੇ ਨਾਲ। ਜੀ, ਅਗਲੀ ਖਬਰ ਜਿਹੜੀ ਆ ਉਹ ਵੈਦਰ ਦੇ ਨਾਲ ਸੰਬੰਧਿਤ ਆ। ਸਾਡੀ ਜਿਹੜੀ ਗੋਲਡਨ ਸਟੇਟ ਆ ਉਹ ਡਰਾਊਟ ਦੇ ਵਿੱਚ ਚੱਲ ਰਹੀ ਆ, ਪਰ ਦੁਨੀਆ ਦੇ ਵਿੱਚ ਸਾਊਥ ਅਫਰੀਕਾ 'ਚ ਕਈ ਵਾਰੀ ਕਹਿੰਦੇ ਰੱਬ ਜਿੱਥੇ ਮਾਰ ਵੀ ਕਰਦਾ, ਗਰੀਬ ਲੋਕਾਂ ਦੇ ਨਾਲ ਧੱਕਾ ਕਰਦਾ ਆ। ਸਾਊਥ ਅਫਰੀਕਾ ਦੇ ਈਸਟ ਕੋਸਟ ਦੇ ਵਿੱਚ ਪਿਛਲੇ 7 ਦਿਨਾਂ ਤੋਂ ਇੰਨਾ ਜ਼ਿਆਦਾ ਮੀਂਹ ਪੈ ਰਿਹਾ, ਉੱਥੇ ਇੰਨਾ ਜ਼ਿਆਦਾ ਫਲੱਡਿੰਗ ਹੋਈ ਆ, ਜਿਹਦੇ ਨਾਲ ਹੁਣ ਤੱਕ 395 ਲੋਕਾਂ ਦੀ ਮੌਤ ਹੋ ਚੁੱਕੀ ਆ। ਕਵਾਜ਼ੁਲੂ ਨੇਟਲ ਰੀਜਨ, ਉੱਥੇ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਇਹ ਦੱਸਿਆ, ਕਹਿੰਦੇ ਭਈ ਉੱਥੇ ਦੇ ਇਤਿਹਾਸ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਕਦੇ ਵੀ ਨਹੀਂ ਪਿਆ। ਲੋਕਾਂ ਦੇ ਘਰ ਜਿਹੜੇ ਆ ਉਹ ਫਲੱਡ ਦੇ ਵਿੱਚ ਹੜ ਗਏ ਆ, ਬ੍ਰਿਜ ਜਿਹੜੇ ਸਾਰੇ ਟੁੱਟ ਗਏ ਆ। 40,000 ਤੋਂ ਵੱਧ ਲੋਕਾਂ ਨੂੰ ਮੂਵ ਕੀਤਾ ਗਿਆ ਹੈਗਾ ਉੱਥੇ ਦੀ ਰੀਜਨਲ ਗਵਰਨਮੈਂਟ ਦੇ ਮੁਤਾਬਕ। ਤੇ ਹਜੇ ਵੀ ਜਿਹੜਾ ਮੀਂਹ ਉੱਥੇ ਜਿਹੜਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਨੈਸ਼ਨਲ ਗਵਰਨਮੈਂਟ ਮਿਨਿਸਟਰੀਜ਼ ਨੇ ਇਹ ਕਿਹਾ ਵੀ ਉਹ ਬਹੁਤ ਜਲਦੀ ਉੱਥੇ ਵਿਜ਼ਿਟ ਕਰਨ ਜਾ ਰਹੇ ਆ, ਤਾਂ ਕਿ ਲੋਕਾਂ ਨੂੰ ਜਿਹੜਾ ਆ ਉਹਨਾਂ ਨੂੰ ਰਾਹਤ ਦਿੱਤੀ ਜਾ ਸਕੇ, ਜਿਹੜੀਆਂ ਸੜਕਾਂ ਡੈਮੇਜ ਹੋਈਆਂ ਉਹ ਬਣਾਈਆਂ ਜਾ ਸਕਣ। ਪਾਣੀ, ਸੈਨੀਟੇਸ਼ਨ, ਇਲੈਕਟ੍ਰੀਕਲ ਇਨਫਰਾਸਟਰਕਚਰ, ਸਾਰਾ ਕੁਛ ਤਹਿ ਨਸਹਿ ਜਿਹੜਾ ਉੱਥੇ ਹੋ ਗਿਆ। ਜੀ।